ਸਾਡੇ ਜੀਵਨ ਦੇ ਵਿੱਚ ਚੰਗੇ ਲੋਕ, ਉਹਨਾਂ ਦਾ ਮਹੱਤਵ ਬਹੁਤ ਹੁੰਦਾ ਹੈ। ਤੇ ਮਹੱਤਵ ਪਤਾ ਕਿਹੋ ਜਿਹਾ ਹੁੰਦਾ ਹੈ? ਜਿਵੇਂ ਸਾਡੇ ਦਿਲ ਦੀ ਧੜਕਣ ਹੈ ਨਾ, ਚੰਗੇ ਲੋਕਾਂ ਦਾ ਮਹੱਤਵ ਵੀ ਦਿਲ ਦੀ ਧੜਕਣ ਵਾਂਗੂ ਹੁੰਦਾ ਸਾਡੇ ਜੀਵਨ 'ਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦਿਲ ਦੀ ਧੜਕਣ ਦਿਖਾਈ ਨਹੀਂ ਦਿੰਦੀ, ਪਰ ਚੁੱਪਚਾਪ ਸਾਡੇ ਜੀਵਨ ਨੂੰ ਤੋਰੀ ਰੱਖਦੀ ਹੈ, ਸਹਾਰਾ ਦਈ ਰੱਖਦੀ ਹੈ। ਹਾਂਜੀ, ਬਸ ਚੰਗੇ ਲੋਕਾਂ ਦਾ ਮਹੱਤਵ ਇਦਾਂ ਦਾ ਹੁੰਦਾ ਹੈ। ਚੰਗੇ ਲੋਕਾਂ ਦਾ, ਉਹ ਚੰਗਾ ਲੋਕ ਮੇਰਾ ਪਿਓ ਵੀ ਹੋ ਸਕਦਾ ਹੈ, ਮੇਰੀ ਮਾਂ ਵੀ ਹੋ ਸਕਦੀ ਹੈ, ਮੇਰੀ ਪਤਨੀ ਵੀ ਹੋ ਸਕਦੀ, ਮੇਰਾ ਪਤੀ ਵੀ ਹੋ ਸਕਦਾ, ਮੇਰੇ ਬੱਚੇ ਵੀ ਹੋ ਸਕਦੇ, ਕੋਈ ਰੰਗਿਆ ਹੋਇਆ ਸਾਧੂ ਮਹਾਤਮਾ, ਕੋਈ ਕੀਰਤਨੀਆ ਵੀ ਹੋ ਸਕਦਾ, ਕੋਈ ਸੱਚਾ ਮਿੱਤਰ ਵੀ ਹੋ ਸਕਦਾ, ਕੋਈ ਵੀ ਹੋ ਸਕਦਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਤੇ ਚੰਗੇ ਲੋਕਾਂ ਦਾ ਮਹੱਤਵ ਬਹੁਤ ਹੁੰਦਾ ਜੀਵਨ ਦੇ ਵਿੱਚ। ਇਸੇ ਲਈ ਤੇ ਮੈਂ ਵਾਰ-ਵਾਰ ਕਹਿੰਦਾ, ਚੰਗਾ ਸੰਗ ਕਰਿਆ ਕਰੋ। ਆ ਚੰਗੇ ਸੰਗ ਦਾ ਬੜਾ ਤਗੜਾ ਲਾਭ ਹੁੰਦਾ, ਬੜਾ ਵੱਡਾ ਮਹੱਤਵ ਏ। ਉਦੋਂ ਤੇ ਪਤਾ ਨਹੀਂ ਲੱਗਦਾ, ਹੁਣ ਦਿਲ ਦੀ ਧੜਕਣ ਦਿਖਾਈ ਥੋੜੀ ਦੇ ਰਹੀ, ਪਰ ਸਹਾਰਾ ਕਿੰਨਾ। ਦਿਲ ਦੀ ਧੜਕਨ ਜਰਾ ਜਿੰਨੀ ਘਟਣੀ ਸ਼ੁਰੂ ਹੋ ਜੇ, ਰੁਕ ਜਾਵੇ, ਬੰਦਾ ਤੇ ਮਰ ਗਿਆ। ਹਾਂਜੀ, ਦਿਲ ਦੀ ਧੜਕਨ ਦਿਖਾਈ ਨਹੀਂ ਦੇ ਰਹੀ, ਪਰ ਸਹਾਰਾ ਦਿੰਦੀ ਹੈ। ਇਸੇ ਤਰ੍ਹਾਂ ਚੰਗਾ ਸੰਗ ਉਦੋਂ ਨਜ਼ਰ ਨਹੀਂ ਆਉਂਦਾ, ਪਰ ਜਦੋਂ ਲੋੜ ਪੈਣ ਤੇ ਉਹ ਚੰਗੇ ਸੰਗ ਦਾ ਅਸਰ ਵਿਖਾਈ ਦਿੰਦਾ ਨਾ, ਬੰਦਾ ਕਹਿੰਦਾ ਸ਼ੁਕਰ ਹੈ ਦਾਤਿਆ, ਤੂੰ ਮੈਨੂੰ ਇਹ ਚੰਗਾ ਸੰਗ ਬਖਸ਼ਿਆ। ਇਸੇ ਚੰਗੇ ਸੰਗ ਦਾ ਸਦਕਾ ਮੇਰਾ ਜਿਹੜਾ ਦੁੱਖ ਸੀ ਉਹ ਸੂਲੀ ਦਾ ਕੰਡਾ ਬਣ ਕੇ ਨਿਕਲ ਗਿਆ।